प्यारे वेखण वालिओ, साडी डिस्ट्रिक्ट पुलिस गुजरांवाला दी कारकरदगी 2022 ਦੇ ਵਿੱਚ ਪਿਛਲੇ ਸਾਲ ਨਾਲੋਂ ਬਦਰਜਹਾ ਬਿਹਤਰ ਰਹੀ। CI ਸਟਾਫ ਗੁਜਰਾਂਵਾਲਾ ਪੁਲਿਸ ਜਿਹੜੀ ਹੈ ਉਹਦੀ कारकरदगी ਤੇ ਪਿਛਲੇ 7-8 ਸਾਲਾਂ ਦੇ ਨਾਲ ਅਗਰ ਅਸੀਂ ਕੰਪੈਰੀਜ਼ਨ ਕਰਨੇ ਆ ਤੇ ਬਹੁਤ ਹੀ ਆਲਾ ਰਹੀ। ਇਸ ਪੁਲਿਸ ਦੀ ਬਿਹਤਰ ਪਰਫਾਰਮੈਂਸ ਤੇ ਆਲਾ कारकरदगी ਦੇ ਪਿੱਛੇ एक तो CPO गुजरांवाला जनाब उमर फारूक सलामत होरां दी क्यादत और RPO साहब की सियादत भी कार फरमा सी। इस तो अलावा की मुहर्रकात सन, वो की असबाब सन जिहदी वजह तो गुजरांवाला पुलिस जिहड़ी है वो एडी ज़बरदस्त कारकरदगी ते परफॉर्मेंस दिखाने दे विच कामयाब होई। इन्हां गल्लां दे जवाब लैण दे वास्ते अज असां वक्त लिया है CPO गुजरांवाला उमर फारूक सलामत होरां दे कोलों, ते आओ तुहानूं मिलवाइए अपने CPO गुजरांवाला दे नाल ते उन्हां दी ज़ुबानी तुहानूं सुनवाइए कि उन्हां ने की ऐसे इकदामात कीते कि गुजरांवाला पुलिस जिहड़ी है उहदी परफॉर्मेंस अल्लाह पाक दे करम नाल बेहतर तो बेहतर होती गई। अस्सलाम वालेकुम सर जी। वालेकुम सलाम जी। सर जनाबे अली ज़रा दसो साडे व्यूअर्स नूं प्लीज़ कि माशाअल्लाह ਤੁਹਾਡੀ ਜ਼ੇਰੇ ਕਿਆਦਤ ਜਿਹੜੀ ਹੈ ਉਹਦੇ 'ਚ ਤੁਹਾਡੀ ਪੇਸ਼ਾਵਰਾਨਾ ਮਹਾਰਤ ਜਿਹੜੀ ਹੈ, ਤੁਹਾਡੀ ਕਮਾਂਡ ਜਿਹੜੀ ਉਹ ਤਾਂ ਹੈ ਹੀ ਹੈ ਮਾਸ਼ਾਅੱਲਾ। ਪਿਛਲੇ ਵੀ ਸਾਡੇ ਆਫੀਸਰਸ ਜਿਹੜੇ ਸਨ ਬੜਾ ਅੱਛੀ ਉਹਨਾਂ ਦਾ ਵੀ ਕਾਰਕਰਦਗੀਆਂ ਰਹੀਆਂ ਨੇ, ਲੇਕਿਨ ਉਹ ਪਲੀਜ਼ ਮੁਹਰਰਕਾਤ ਦੱਸੋ ਸਾਨੂੰ ਕਿ ਉਹ ਤੁਸੀਂ ਕੀ ਐਸੇ ਇਕਦਾਮਾਤ ਕੀਤੇ ਕਿ ਸਾਡੀ ਪੁਲਿਸ ਜਿਹੜੀ ਹੈ ਨਾ ਜੀ ਉਹਦੀ ਪਰਫਾਰਮੈਂਸ, ਜਿਵੇਂ ਇਹ ਅੱਜ ਵਾਲਾ ਹੀ ਕੇਸ ਹੈ ਕਿ 4 ਤਰੀਕ ਨੂੰ ਪਰਚਾ ਦਰਜ ਹੋ ਰਿਹਾ, 5 ਨੂੰ ਸਾਰਾ ਅੱਲਾਹ ਪਾਕ ਨੇ ਡਿਸਕਵਰ ਵੀ ਕਰ ਦਿੱਤਾ। ਇਹਦੇ 'ਚ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਉਹ ਕਿਹੜੀਆਂ ਐਸੇ ਇਕਦਾਮਾਤ ਤੁਸੀਂ ਕੀਤੇ ਨੇ ਤੇ ਪੁਲਿਸ ਦੀ ਮਜਮੂਈ ਕਾਰਕਰਦਗੀ ਜਿਹੜੀ ਉਹਦੇ 'ਤੇ ਵੀ ਥੋੜ੍ਹੀ ਜਿਹੀ ਰੋਸ਼ਨੀ ਪਾ ਦਿਓ। डॉक्टर साहब बड़ी मेहरबानी ਤੁਹਾਡੀ सर। और कोई इकदामात नहीं जी, ये सिर्फ अल्लाह रब्बुल इज़्ज़त की रहमत है। पहली तो गल अल्हम्दुलिल्लाह अल्हम्दुलिल्लाह। ये पुलिस अफसर का काम है कोशिश करना सर नेक नीति दे नाल अपने तमाम तर ਜਿਹੜੇ ਵਸਾਇਲ ਨੂੰ ਬਰੂਏ ਕਾਰ ਲਿਆਣਾ जी ਤੇ ਅੱਲਾ ਦੇ ਕੋਲੋਂ ਉਮੀਦ ਰੱਖਣੀ ਕਿ ਯਾ ਅੱਲਾ ਇਹਦੇ 'ਚ ਸਾਨੂੰ ਰਿਜ਼ਲਟ ਦੇ। ਇਹ ਤਵੱਕਲ ਵੀ ਬੜੀ ਵੱਡੀ ਤਾਕਤ ਹੈ ਨਾ ਸਰ। ਰਿਜ਼ਲਟ ਦੇਣ ਵਾਲੀ ਅੱਲਾ ਦੀ ਜ਼ਾਤ ਹੈ। ਅਲਹਮਦੁਲਿल्लाह ਅਲਹਮਦੁਲਿल्लाह। ਮੈਂ ਸਮਝਦਾ ਕਿ ਇਹ ਸਾਡੀ ਟੀਮ ਦੀ ਸਾਰੀ ਕ੍ਰੈਡਿਟ ਹੈ ਜੀ। ਹਰ ਪੁਲਿਸ ਅਫਸਰ ਮੇਰੇ ਤੋਂ ਜਿਹੜੇ ਪਿਛਲੇ ਮੇਰੇ ਪ੍ਰੈਡੀਸੈਸਰ ਸਨ ਮੇਰੇ ਤੋਂ ਜ਼ਿਆਦਾ ਅੱਛੇ ਔਰ ਜ਼ਿਆਦਾ ਕਾਬਲ ਪ੍ਰੋਫੈਸ਼ਨਲ ਅਫਸਰ ਸਨ ਜੀ ਜੀ। ਉਹਨਾਂ ਨੇ ਵੀ ਬੜੀ ਕੋਸ਼ਿਸ਼ ਅਲਹਮਦੁਲਿल्लाह ਔਰ ਬੜੀ ਅੱਲਾਹ ਪਾਕ ਨੇ ਕਾਮਯਾਬੀਆਂ ਦਿੱਤੀਆਂ। ਲੇਕਿਨ ਅੱਲਾਹ ਦਾ ਇਹਸਾਨ ਹੈ ਕਿ 2015 ਤੋਂ ਜਿਵੇਂ CIA ਪੁਲਿਸ ਬਣੀ ਹੈ ਜੀ, 2018-20 ਦੇ ਅੰਦਰ ਜਿਹੜਾ ਅਸੀਂ ਰਿਕਾਰਡ ਕਢਾਇਆ ਹੈ ਉਹ ਸਭ ਨਾਲੋਂ ਜ਼ਿਆਦਾ CIA ਦੀ ਪਰਫਾਰਮੈਂਸ ਰਹੀ ਕਿ ਉਦੋਂ ਇਹਨਾਂ ਨੇ 74 ਗੈਂਗ ਫੜੇ ਤੇ 94 ਗੈਂਗ ਫੜੇ ਤੇ 8 ਕਰੋੜ ਤਕਰੀਬਨ ਕੋਈ ਤੋਂ ਜ਼ਿਆਦਾ ਦਾ ਮਾਲ ਮਸਰੂਕਾ ਬਰਾਮਦ ਕੀਤਾ ਮੁਖਤਲਿਫ ਉਹਨਾਂ ਗੈਂਗਾਂ ਤੋਂ। ਲੋਕਾਂ ਦੀ ਜਿਹੜੀ ਲੁੱਟੀ ਹੋਈ ਜੀ ਜੀ ਪ੍ਰਾਪਰਟੀ ਰਕਮ। ਇਸ ਸਾਲ ਅਲਹਮਦੁਲਿल्लाह ਅੱਲਾਹ ਰੱਬੁਲ ਇੱਜ਼ਤ ਦੇ ਫਜ਼ਲੋ ਕਰਮ ਨਾਲ ਅਸੀਂ ਹੁਣ ਤੱਕ ਉਹਦੇ ਨਾਲੋਂ ਡਬਲ ਗੈਂਗ ਫੜੇ ਨੇ ਸਰ ਔਰ ਡਬਲ ਹੀ ਰਿਕਵਰੀ ਕੀਤੀ ਹੈ। ਸਿਰਫ CIA ਦੀ ਮੈਂ ਗੱਲ ਕਰਾਂ ਜੀ ਜੀ। ਤੇ ਇਹ ਮੈਂ ਸਮਝਦਾ ਕਿ ਸਾਡੀ ਇਹ ਜਿਹੜੀ ਇੱਕ ਟੀਮ ਵਰਕ ਜਿਹੜਾ ਹੈ ਮੇਰਾ ਇਹ ਬੜਾ ਮਜ਼ਬੂਤ ਅਕੀਦਾ ਹੈ ਕਿ ਤੁਸੀਂ ਜਿੰਨਾ ਵੀ ਇੱਕ ਟੀਮ ਨੂੰ ਤੁਸੀਂ ਬਣਾਓ, ਜਿਹੜਾ ਕੰਮ ਜਿਹੜਾ ਕਰ ਸਕਦਾ ਹੈ ਉਹਨੂੰ ਉਸੇ ਜਗ੍ਹਾ 'ਤੇ ਪਲੇਸ ਕਰੋ, ਫਿਰ ਆਪਣੀ ਪੂਰੀ ਨੇਕ ਨੀਤੀ ਨਾਲ ਐਫਰਟ ਕਰੋ ਤੇ ਇਹ ਹੋ ਹੀ ਨਹੀਂ ਸਕਦਾ ਕਿ ਅੱਲਾ ਦੀ ਜ਼ਾਤ ਤੁਹਾਡੇ 'ਤੇ ਖਸੂਸੀ ਮਿਹਰਬਾਨੀ ਨਾ ਕਰੇ ਔਰ ਤੁਹਾਨੂੰ ਰਿਜ਼ਲਟ ਨਾ ਮਿਲਣ। ਜੀ ਜੀ। ਜਿੱਥੋਂ ਤੱਕ ਗੁਜਰਾਂਵਾਲੇ ਪੁਲਿਸ ਦੀ ਇਸ ਸਾਲ ਦੀ ਕਾਰਕਰਦਗੀ ਦਾ ਤਾਲੁਕ ਹੈ ਜੀ, ਇਸ ਸਾਲ 270 ਗੈਂਗਸ ਅਸੀਂ ਫੜੇ ਨੇ ਜੀ। ਵਾਹ। ਉਹਨਾਂ ਦੇ 794 ਜਿਹੜੇ ਮੁਖਤਲਿਫ ਡਾਕੂ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਈ 38 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਮਾਲ ਮਸਰੂਕਾ ਹੈ, ਲੋਕਾਂ ਦੀ ਲੁੱਟੀ ਹੋਈ ਰਕਮ ਜਾਂ ਜਿਹੜੀ ਉਹਨਾਂ ਦੀ ਉਹ ਅਸੀਂ ਵਾਪਸ ਕੀਤੀ। ਤੁਹਾਨੂੰ ਯਾਦ ਹੋਏਗਾ 2 ਮਹੀਨੇ ਪਹਿਲਾਂ ਮੈਂ ਲਾਈਨ 'ਚ ਪ੍ਰੈਸ ਕਾਨਫਰੰਸ ਕਰਕੇ ਕੋਈ 29 ਕਰੋੜ ਤੋਂ ਜ਼ਿਆਦਾ ਦਾ ਹਾਂਜੀ ਉਦੋਂ ਵੀ ਤੁਸੀਂ ਲੁਟਾਇਆ ਸਨ। ਹਾਂ, ਲੋਕਾਂ ਨੂੰ ਦਿੱਤਾ। ਅਗਰਚੇ ਜਿਹੜੀ ਰਿਕਵਰੀ ਕਰਨਾ ਹੈ ਇਹ ਕੋਈ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਬੁਨਿਆਦੀ। ਪੁਲਿਸ ਦੀ ਜ਼ਿੰਮੇਵਾਰੀ ਤਫਤੀਸ਼ ਕਰਨਾ ਔਰ ਮੁਲਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਲੈ ਕੇ ਆਉਣਾ ਔਰ ਇੱਕ ਅੱਛੀ ਪ੍ਰੋਸੀਕਿਊਸ਼ਨ ਨੂੰ ਇਨਸ਼ੋਰ ਕਰਨਾ। ਲੇਕਿਨ ਚੂੰਕਿ ਗਰੀਬ ਆਦਮੀ ਦਾ ਮਾਲ ਲੁੱਟ ਕੇ ਲੈ ਜਾਂਦੇ ਨੇ ਔਰ ਫਿਰ ਇੰਸਪੈਕਟਰ ਜਨਰਲ ਆਫ ਪੁਲਿਸ ਪੰਜਾਬ ਔਰ ਸਾਡੇ ਜਿਹੜੇ RPO ਸਾਹਿਬ ਨੇ ਉਹਨਾਂ ਦੀ ਹਿਦਾਇਤ ਨੇ ਕਿ ਅਸੀਂ ਉਗਰਾਬਾਦ ਦਾ ਮਾਲ ਜਿਹੜਾ ਹੈ ਜੀ ਉਹ ਡਾਕੂਆਂ ਤੋਂ ਵਾਪਸ ਵੀ ਕਰਾਉਣਾ ਹੈ ਕਾਨੂੰਨੀ ਅਮਲ ਦੇ ਥਰੂ। ਤੇ ਉਹ ਅਲਹਮਦੁਲਿल्लाह ਅਸੀਂ ਕਾਫੀ ਰਿਕਵਰੀ ਉਹਦੇ 'ਚ ਕਰਵਾਈ, ਜਿਹਦੇ ਵਿੱਚ 774 ਮੋਟਰਸਾਈਕਲਾਂ ਨੇ ਜਿਹੜੀਆਂ ਵਾਪਸ ਕੀਤੀਆਂ ਨੇ ਇਸ ਸਾਲ ਲੋਕਾਂ ਨੇ। ਵਾਹ ਵਾਹ ਵਾਹ। 45 ਕਾਰਾਂ ਨੇ,
66 ਮਵੇਸ਼ੀ ਨੇ ਵਾਹ ਤੇ ਯਾਨੀ ਇਹ ਮਿਲਾ ਜੁਲਾ ਕੇ ਕੋਈ 38 ਕਰੋੜ ਤੋਂ ਜ਼ਿਆਦਾ। ਫਿਰ ਅਸੀਂ ਮੁਲਜ਼ਮਾਨੇ ਇਸ਼ਤਿਹਾਰੀਆਂ ਦੇ ਖਿਲਾਫ ਬੜਾ ਇੱਕ ਅਸੀਂ ਇਫੈਕਟਿਵ ਜਿਹੜੀ ਹੈ ਨਾ ਜੀ ਇੱਕ ਮੁਹਿੰਮ ਇੱਥੇ ਜਾਰੀ ਰੱਖੀ ਹੈ। ਉਹਦੇ ਵਿੱਚ ਕੋਈ 897 ਅਸੀਂ ਇਹ ਕੈਟੇਗਰੀ ਯਾਨੀ ਜਿਹੜੇ ਹੀਨੀਅਸ ਕ੍ਰਾਈਮਸ ਦੇ ਵਿੱਚ ਮੁਲਵਸ ਹੁੰਦੇ ਨੇ, ਕਤਲ ਹੈ, ਡਕੈਤੀ, ਰੋਬਰੀ, ਇਹਨਾਂ ਦੇ 897 ਅਸੀਂ ਗ੍ਰਿਫਤਾਰ ਕੀਤੇ ਨੇ ਜੀ। ਤੇ ਬਾਕੀਆਂ ਦੇ ਮਿਲਾ ਜੁਲਾ ਕੇ ਕੋਈ 7000 ਦੇ ਕਰੀਬ ਅਸੀਂ ਇਸ ਸਾਲ ਜਿਹੜੇ ਨਾ ਜੀ ਮੁਖਤਲਿਫ ਮੁਲਜ਼ਮਾਨ ਔਰ ਮੁਜਰਮਾਨ ਨੂੰ ਗ੍ਰਿਫਤਾਰ ਕਰਕੇ ਤੇ ਇੱਕ ਸਰ ਤੁਹਾਡਾ ਇਹ ਬੜਾ ਵੱਡਾ ਜਿਹੜਾ ਕੰਮ ਰਿਹਾ ਕਿ ਤੁਸੀਂ ਬੈਰੂਨ ਮਮਾਲਿਕ ਜਿਹੜੇ ਫਰਾਰ ਹੋ ਗਏ ਸਨ ਉਹ ਤੁਸੀਂ ਵਾਪਸ ਕੀਤੇ ਮੰਗਵਾਏ ਨੇ। ਇਹ ਜੀ ਮੇਰਾ ਸਾਡੇ ਲਈ ਅੱਲਾ ਰੱਬੁਲ ਇੱਜ਼ਤ ਦੇ ਫਜ਼ਲੋ ਕਰਮ ਨਾਲ ਸਾਡਾ ਬੜਾ ਇੱਕ ਮੈਂ ਸਮਝਦਾ ਕਿ ਸਾਡੇ ਲਈ ਫਖਰ ਦਾ ਮੁਕਾਮ ਹੈ ਗੁਜਰਾਂਵਾਲੇ ਪੁਲਿਸ ਔਰ ਖ਼ਾਸ ਤੌਰ 'ਤੇ CI ਪੁਲਿਸ ਵਾਸਤੇ। ਮੈਂ ਸਮਝਦਾ ਜਿਹੜਾ ਸਾਡਾ ਯੂਨਿਟ ਹੈ ਨਾ ਜੀ ਪਾਕਿਸਤਾਨ ਦਾ ਇੱਕ ਬੈਸਟ ਯੂਨਿਟ ਹੈ। ਵਾਹ ਵਾਹ। ਜਿਹੜਾ ਕਿ ਕ੍ਰਿਮੀਨਲ ਜਿਹੜੇ ਬਾਹਰ ਚਲੇ ਜਾਂਦੇ ਨੇ ਕ੍ਰਾਈਮ ਕਰਕੇ ਜੀ, ਉਹਨਾਂ ਨੂੰ ਵਾਪਸ ਲਿਆਉਣਾ, ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲਿਆਉਣ ਵਾਸਤੇ ਬੜਾ ਪ੍ਰੋਫੈਸ਼ਨਲ ਔਰ ਬੜਾ ਇੱਕ ਸਰੀਉਲ ਹਰਕਤ ਸਾਡਾ ਇੱਕ ਯੂਨਿਟ ਹੈ। ਮੈਂ ਤੁਹਾਨੂੰ ਪਿਛਲੇ 10 ਦਿਨਾਂ 'ਚ ਤੁਹਾਨੂੰ ਦੱਸਦਾ ਕਿ ਅਸੀਂ ਬਹਿਰੀਨ ਤੋਂ ਲਿਆਂਦਾ ਹੈ ਕਤਲ ਦੇ ਮੁਲਜ਼ਮ, ਵਾਹ। ਅਸੀਂ ਦੁਬਈ ਤੋਂ ਲਿਆਂਦੇ ਨੇ, ਅਸੀਂ ਜਨਾਬੇ ਅਲੀ ਪਰਸੋਂ ਜਿਹੜਾ ਮੈਂ ਅੱਜ ਪ੍ਰੈਸ ਕਾਨਫਰੰਸ ਵੀ ਦੱਸਿਆ ਹੈ ਜੀ ਜੀ, ਸਾਊਦੀ ਅਰਬ ਤੋਂ ਅਸੀਂ ਡਕੈਤੀ ਮਰਡਰ ਦਾ ਮੁਲਜ਼ਮ 14 ਸਾਲ ਬਾਅਦ ਅਸੀਂ ਜਾ ਕੇ ਉਹਨੂੰ ਵਾਪਸ ਲਿਆਂਦਾ ਹੈ। ਬੜੀ ਅਚੀਵਮੈਂਟ। ਔਰ ਇਹਦੇ ਅੰਦਰ ਬੇਤਹਾਸ਼ਾ ਐਫਰਟ ਜਿਹੜੀ ਇਹਦੇ 'ਚ ਇਨਵੋਲਵ ਹੈ ਜੀ। ਇਹਦੇ 'ਚ ਵਜ਼ਾਰਤ ਦਾਖਲਾ, ਵਜ਼ਾਰਤ ਖਾਰਜਾ, ਉਹਨਾਂ ਮੁਲਕਾਂ ਦੀਆਂ ਐਮਬੈਸੀਆਂ, ਉਹਨਾਂ ਮੁਲਕਾਂ ਦੀ ਪੁਲਿਸ, ਫਿਰ ਇੰਟਰਪੋਲ, ਬੇਤਹਾਸ਼ਾ ਇਹਦੇ 'ਚ ਕਾਗਜ਼ੀ ਕੰਮ, ਵਸਾਇਲ ਸਾਰਾ ਅਸੀਂ ਆਪਣੇ ਇੱਕ ਲੈਂਥੀ ਪ੍ਰੋਸੈਸ ਔਰ ਕੰਪਲਿਕੇਟਡ। ਹਾਂਜੀ, ਲੇਕਿਨ ਅਸੀਂ ਆਪਣੇ ਮੀਗਰ ਰਿਸੋਰਸਿਸ 'ਚ ਅਲਹਮਦੁਲਿਲਾ ਅੱਲਾ ਦਾ ਇਹਸਾਨ ਹੈ ਕਿ ਗੁਜਰਾਂਵਾਲਾ ਪੁਲਿਸ ਨੇ ਬੜਾ ਇਹਦੇ ਅੰਦਰ ਬੜਾ ਅੱਛੀ ਕਾਰਕਰਦਗੀ ਹੈ ਔਰ ਬੜੇ ਲੋਕਾਂ ਨੂੰ ਤੁਹਾਨੂੰ ਪਤਾ ਇੱਥੇ ਬੜੇ ਬੜੇ ਨਾਮਵਰ ਜਿਹੜੇ ਕ੍ਰਿਮੀਨਲਸ ਹਨ ਉਹਨਾਂ ਨੂੰ ਪੁਲਿਸ ਲੈ ਕੇ ਆਂਦਾ, ਕਿਸੇ ਨੂੰ ਮਲੇਸ਼ੀਆ ਤੋਂ ਲਿਆਂਦਾ, ਕਿਹੜੇ ਮੁਲਕ ਚੋਂ ਕਿਸੇ ਨੂੰ। ਤੇ ਇਹਦੇ ਵਿੱਚ ਅਲਹਮਦੁਲਿਲਾ ਅਸੀਂ ਆਪਣਾ ਮੈਂ ਸਮਝਦਾ ਕਿ ਸਾਡੇ ਲਈ ਇੱਕ ਇਹ ਪ੍ਰਾਈਡ ਹੈ ਔਰ ਇਹ ਬੜਾ ਫਖਰੀਆ ਸਾਡਾ ਜਿਹੜਾ ਮੈਂ ਸਮਝਦਾ ਕਿ ਕੰਮ ਹੈ ਅਲਹਮਦੁਲਿਲਾ। ਇਹ ਬੜਾ ਸਾਡਾ ਯੂਨਿਟ ਹੈ, ਸ਼ਾਨਦਾਰ ਯੂਨਿਟ ਹੈ। ਅੱਲਾਹ ਪਾਕ ਨੇ ਤੁਹਾਨੂੰ ਕਾਮਯਾਬੀਆਂ ਦਿੱਤੀਆਂ। ਅੱਛਾ ਸਰ, ਮਜ਼ੀਦ ਹੁਣ ਮੁਜਰਮਾਨ ਜਿਹੜੇ ਨੇ ਉਹਨਾਂ ਦੇ ਅਸਲੇ ਜਦੀਦ ਹੁੰਦੇ ਜਾ ਰਹੇ ਨੇ, ਉਹਨਾਂ ਦੀਆਂ ਟੈਕਨੀਕਸ ਜਿਹੜੀਆਂ ਨੇ ਉਹ ਜਿੱਦਤ ਫੜਦੀਆਂ ਜਾ ਰਹੀਆਂ ਨੇ, ਤੇ ਕਿਆ ਸਾਡੀ ਪੁਲਿਸ ਜਿਹੜੀ ਹੈ ਉਹ ਵੀ ਇਹਦੇ ਵਿੱਚ ਕੋਈ ਨਵੀਆਂ ਇਨਵੈਂਸ਼ਨਸ ਜਾਂ ਨਵੇਂ ਹਥਿਆਰ ਤੁਹਾਨੂੰ ਮਿਲ ਰਹੇ ਨੇ, ਨਵੇਂ ਤੁਹਾਨੂੰ ਇੰਸਟਰੂਮੈਂਟਸ ਮੁਤਲਕਾ ਹਾਲਾਤ ਵਗੈਰਾ ਮਿਲ ਰਹੇ ਨੇ ਜਦੀਦ ਇਨਵੈਸਟੀਗੇਸ਼ਨ ਦੇ? ਜੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਜੀ। ਦੌਰੇ ਜਦੀਦ ਦੇ ਨਾਲ ਪੁਲਿਸ ਦੇ ਤਕਾਜ਼ੇ ਵੀ ਜਿਹੜੇ ਆ ਨਾ ਜੀ ਉਹ ਬਦਲ ਗਏ ਨੇ ਪੁਲਿਸਿੰਗ ਦੇ। ਵਾਹ, ਠੀਕ ਹੈ ਨਾ ਜੀ। ਉਹ ਰਵਾਇਤੀ ਪੁਲਿਸਿੰਗ ਤੋਂ ਹਟ ਕੇ ਹੁਣ ਬੜੇ ਮਾਡਰਨ ਹਰ ਤਕਰੀਬਨ ਕ੍ਰਾਈਮ 'ਚ ਕਿਤੇ ਨਾ ਕਿਤੇ ਮੋਬਾਈਲ ਫੋਨ ਦਾ ਚੀਜ਼ਾਂ ਦਾ ਇਸਤੇਮਾਲ ਹੈ ਜੀ। ਉਹਦੇ ਨਾਲ ਪੁਲਿਸ ਨੇ ਵੀ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਹੈ। ਇਹਦੀ ਵਜ੍ਹਾ ਨਾਲ ਹੀ ਅਲਹਮਦੁਲਿਲਾ ਇਹ ਚੀਜ਼ਾਂ ਕਾਮਯਾਬੀਆਂ ਮੌਜੂਦਾ ਜਿਹੜੇ IG ਸਾਹਿਬ ਨੇ ਆਮਰ ਜ਼ੁਲਫਕਾਰ ਖਾਨ ਸਾਹਿਬ, ਉਹ ਜਦੋਂ ਆਏ ਨੇ ਉਹਨਾਂ ਨੇ ਆਂਦੇ IT ਇਨੀਸ਼ੀਏਟਿਵਸ ਦੇ ਉੱਤੇ ਔਰ ਬੇਤਹਾਸ਼ਾ ਆਲਰੇਡੀ ਵੀ ਕੰਮ ਹੋਇਆ ਹੈ IT ਇਨੀਸ਼ੀਏਟਿਵ 'ਤੇ, ਲੇਕਿਨ ਉਹਨਾਂ ਨੇ ਇਹ ਕੋਸ਼ਿਸ਼ ਔਰ ਹਿਦਾਇਤ ਜਾਰੀ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰੀਏ ਔਰ ਇੱਕ ਆਮ ਜਿਹੜਾ ਪੁਲਿਸ ਅਫਸਰ ਹੈ ਜਿਹੜਾ ਖੜਾ ਹੈ, ਜਿਹੜਾ ਕ੍ਰਿਮੀਨਲ ਦੇ ਖਿਲਾਫ ਰੋਡ ਦੇ ਉੱਤੇ ਖੜਾ ਰੇਡ ਕਰ ਰਿਹਾ, ਉਹਦੇ ਕੋਲ ਵੀ ਵੈਲ ਇਕੁਇਪਡ ਹੋਣਾ ਚਾਹੀਦਾ ਹੈ ਤਮਾਮ ਤਰ ਉਹਨਾਂ ਸੌਫਟਵੇਅਰਸ ਦੇ ਨਾਲ, ਉਹ ਗੈਜਟਰੀ ਦੇ ਨਾਲ, ਉਹ ਇਨੀਸ਼ੀਏਟਿਵ ਦੇ ਨਾਲ ਜਿਹੜਾ ਪੰਜਾਬ ਪੁਲਿਸ ਨੇ ਆਲਰੇਡੀ ਲਿਆ ਹੈ। ਇਹ ਤੇ IG ਸਾਹਿਬ ਦੀ ਬੜੀ ਖਾਸ ਕਿਸਮ ਦੀ ਜਿਹੜਾ ਨਾ ਜੀ ਉਹ ਹਿਦਾਇਤ ਨੇ ਔਰ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਬੜਾ ਇਹਦੇ ਅੰਦਰ ਜਿਹੜਾ ਕਿ ਹੁਣ ਕਹਿਣ ਲੱਗੇ ਡਿਵੈਲਪ ਵੀ ਕੀਤਾ ਇਹਨਾਂ ਸਾਰੇ ਮਾਮਲਾਂ 'ਚ, ਕਿਉਂਕਿ ਜਿੰਨੀ ਚਿਰ ਅਸੀਂ ਕ੍ਰਿਮੀਨਲ ਤੋਂ ਇੱਕ ਕਦਮ ਅੱਗੇ ਹੋ ਕੇ ਨਹੀਂ ਇਕੁਇਪ ਆਪਣੇ ਆਪ ਨੂੰ ਕਰਾਂਗੇ, ਸੋਚਾਂਗੇ ਨਹੀਂ। ਬਿਲਕੁਲ ਇਹ ਤੁਹਾਡੀ ਗੱਲ ਬਜਾ ਹੈ ਕਿ ਕ੍ਰਿਮੀਨਲ ਅਗਰ ਤੇਜ਼ ਹੈ ਤੇ ਲੇਕਿਨ ਉਹਦੇ ਨਾਲ ਪੁਲਿਸ ਦਾ ਕੰਮ ਵੀ ਔਰ ਵੈਲ ਇਕੁਇਪਡ ਹੋਣੀ ਚਾਹੀਦੀ ਹੈ ਸਰ ਪੁਲਿਸ। ਅੱਛਾ ਸਰ, ਟ੍ਰੈਫਿਕ ਦਾ ਬੜਾ ਮਸਲਾ ਸਾਡੇ ਸ਼ਹਿਰ ਦੇ ਵਿੱਚ, ਉਹਦੇ 'ਚ ਠੀਕ ਹੈ ਸਿਗਨਲਸ ਵੀ ਖਰਾਬ ਨੇ, ਲਾਈਟਿੰਗ ਦਾ ਵੀ ਮਸਲਾ ਹੈ, ਕੁਛ ਜਗ੍ਹਾ ਐਸੀਆਂ ਨੇ ਜਿੱਥੇ ਕਿ ਵਨ ਵੇ ਰੋਡ ਜਿਹੜਾ ਯੂਜ਼ ਕਰਨ ਦੀ ਜ਼ਰੂਰਤ ਹੈ, ਲੇਕਿਨ ਉਹ ਵੀ ਨਹੀਂ ਸਾਡੇ ਪੁਲਿਸ ਅਫਸਰਾਂ ਦੀ ਸ਼ਾਇਦ ਧਿਆਨ ਨਜ਼ਰ ਪੈਂਦੀ। ਬਿਲਖਸੂਸ ਸਰ ਸੁਬਾਹ ਆਫਿਸ ਟਾਈਮ ਜਿਹੜਾ ਜਾਂ ਸਕੂਲ ਟਾਈਮ ਜਿਹੜਾ ਉਹ ਤਾਂ ਸ਼ਹਿਰੀ ਚੌਕ ਹੋ ਜਾਂਦਾ। ਇਹਦੇ ਬਾਰੇ ਕੋਈ ਬੜਾ ਤੁਹਾਡੀ ਬਜਾ ਇੱਕ ਤੁਸੀਂ ਇਸ ਮਸਲੇ ਦੀ ਤਰਫ ਇਸ਼ਾਰਾ ਕੀਤਾ ਹੈ ਸਰ। ਮੈਂ ਅੱਜ ਹੀ ਬਲਕਿ ਆਪਣੇ CTO ਨੂੰ ਇੱਕ ਅਖਬਾਰੀ ਤਰਾਸ਼ੇ ਦੇ ਉੱਤੇ ਮੈਂ ਉਹਨੂੰ ਇਹ ਆਖਿਆ ਹੈ ਕਿ ਸਾਡੇ ਜਿਹੜੇ ਸਿਗਨਲਸ ਨੇ ਜਿੱਥੇ ਹੋਣ ਵਾਲੇ, ਉਹ ਤੁਹਾਡੇ ਸਾਹਮਣੇ ਜਦੋਂ ਦੇ ਸ਼ਹਿਰ ਆਬਾਦ ਹੋਏ ਨੇ, ਰੋਡਾਂ ਰਸਤੇ ਉਹੀ ਨੇ ਜੀ, ਵਕਤ ਦੇ ਨਾਲ ਆਬਾਦੀ ਮੈਨੀਫੋਲਡ ਹੋ ਗਈ। ਜਿਹੜੇ ਘਰਾਂ 'ਚ ਇੱਕ ਮੋਟਰਸਾਈਕਲ ਨਹੀਂ ਸੀ, ਅੱਜ ਉੱਥੇ ਅੱਲਾ ਦੀ ਰਹਿਮਤ ਹੈ 4-4 ਗੱਡੀਆਂ ਨੇ। ਔਰ ਪਾਕਿਸਤਾਨ 'ਚ ਪਬਲਿਕ ਟਰਾਂਸਪੋਰਟ ਵੀ ਤੁਹਾਨੂੰ ਪਤਾ ਵੀ ਜਿਹੜੇ ਮਾਮਲਾਤ ਨੇ ਉਹਦੇ ਅੰਦਰ ਸਾਡਾ ਵਾਕਈ ਬਹੁਤ ਵੱਡਾ ਇਸ਼ੂ ਹੈ। ਔਰ ਫਿਰ ਸਾਡੀ ਇੱਕ ਮੇਨ ਆਰਟਰੀ ਹੈ, ਮੇਨ ਜੀ ਜਿਹੜੀ GT ਰੋਡ ਸਰ,
ठीक है। बाकी ਤੁਹਾਨੂੰ ਪਤਾ ਹੈ ਸ਼ੇਖਪੁਰਾ ਰੋਡ ਵੀ ਬਣ ਰਹੀ ਹੈ, ਹਫਜ਼ਾਬਾਦ ਰੋਡ ਵੀ ਬਣ ਰਹੀ ਹੈ। ਫਿਰ ਸ਼ਹਿਰ ਦੇ ਅੰਦਰ ਸਾਰਾ ਇਹ ਜਿਹੜਾ ਅੱਜ ਕੱਲ੍ਹ ਜਿਵੇਂ ਧੁੰਦਾਂ ਦੇ ਜ਼ਮਾਨੇ ਨੇ ਮੋਟਰ ਵੀ ਬੰਦ ਹੋ ਜਾਂਦੇ ਨੇ, ਪੂਰੇ ਪਾਕਿਸਤਾਨ ਦਾ ਜਿਹੜਾ ਲੋਡ ਅੰਦਰ ਆ ਜਾਂਦੀ ਹੈ। ਲੇਕਿਨ ਇਹ ਬੜਾ ਪੀਰੀਨੀਅਲ ਮਸਲਾ ਹੈ। ਇਹਦੇ 'ਚ ਪੁਲਿਸ ਕਾਫੀ ਇਹਦੇ ਵਿੱਚ ਕਰ ਤੇ ਰਹੀ ਹੈ ਕੋਸ਼ਿਸ਼। ਮਜ਼ੀਦ ਵੀ ਅਸੀਂ ਸਟ੍ਰੈਟਜੀ ਬਣਾ ਰਹੇ ਹਾਂ DC ਸਾਹਿਬਾਂ ਦੇ ਨਾਲ ਮਿਲ ਕੇ, GDA ਦੇ ਨਾਲ ਮਿਲ ਕੇ, ਬਾਕੀ ਜਿਹੜੇ ਸਾਡੇ ਜਿਹੜੇ ਇਹਦੇ ਅੰਦਰ ਜਿੰਨੇ ਵੀ ਬਾਕੀ ਇਦਾਰੇ ਨੇ ਇਨਵੋਲਵ, ਸਟੇਕ ਹੋਲਡਰਸ ਨੂੰ, ਅੰਜਮਨ ਤਾਜਰਾਨ, ਚੈਂਬਰ ਵਾਲਿਆਂ ਨਾਲ ਮਿਲ ਕੇ ਸਾਰੀ ਚੀਜ਼ਾਂ। CTO ਦੀ ਮੀਟਿੰਗ ਵੀ ਹੋਈ ਹੈ ਮੁਖਤਲਫ ਕਿ, ਔਰ ਉਹਦੇ 'ਚ ਅਸੀਂ ਇੱਕ ਕੰਪਰੀਹੈਂਸਿਵ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਅਸੀਂ ਮੈਕੈਨਿਜ਼ਮ ਜਿਹੜਾ ਨਾ ਉਹਨੂੰ ਡਿਵੈਲਪ ਕਰੀਏ ਤਾਂ ਕਿ ਕਮ ਸੇ ਕਮ ਟ੍ਰੈਫਿਕ ਦੇ ਮਸਾਇਲ 'ਤੇ ਕੁਝ ਨਾ ਕੁਝ ਬਿਹਤਰੀ ਆਵਾਮ ਦੇ ਵਾਸਤੇ ਲਿਆਈ ਜਾ ਸਕੇ। ਸਰ ਤੇ ਉਹ ਸੇਫ ਸਿਟੀ ਜਿਹੜਾ ਪ੍ਰੋਜੈਕਟ ਸੀ ਉਹ ਕਿੱਥੋਂ ਤੱਕ ਪਹੁੰਚਿਆ ਜੀ? ਜੀ ਸੇਫ ਸਿਟੀ ਨੇ ਜੀ ਉਹ ਪ੍ਰੋਜੈਕਟ ਜਿਹੜਾ ਹੈ ਉਹ ਜਿਹੜਾ ਸਾਡੇ ਵਜ਼ੀਰ ਆਲਾ ਪੰਜਾਬ ਚੌਧਰੀ ਪਰਵੇਜ਼ ਇਲਾਹੀ ਸਾਹਿਬ ਉਹਨਾਂ ਨੇ ਅਸੀਂ ਇਹਨਾਂ ਨੂੰ ਆਲਰੇਡੀ ਉਹਨਾਂ ਦੇ ਟੇਕਅਪ ਉਹਨਾਂ ਨੇ ਕਰ ਲਿਆ ਕਿਉਂਕਿ ਸਟਾਲਡ ਸੀ ਪ੍ਰੋਜੈਕਟ ਔਰ ਬੜੀ ਤੇਜ਼ੀ ਨਾਲ ਇਨਸ਼ਾਅੱਲਾ ਇਹ 'ਤੇ ਹੁਣ ਕੰਮ ਹੋਏਗਾ। ਮੈਂ RPO ਸਾਹਿਬ ਔਰ ਅਸੀਂ IG ਸਾਹਿਬ ਨੇ ਵੀ ਇਸ ਮਾਮਲੇ ਨੂੰ, ਕਿਉਂਕਿ ਇੱਥੇ ਵੀ ਇਹ ਸਾਡੇ ਇਸ ਤੋਂ ਇਲਾਵਾ ਪਿੰਡੀ ਵੀ ਹੈ, ਬਾਵਲਪੁਰ ਵੀ ਹੈ, ਹੋਰ ਵੀ 2-3 ਸ਼ਹਿਰਾਂ ਦੇ ਅੰਦਰ ਉਹ ਇੱਕ ਮੁਸ਼ਤਰਕਾ ਇਕੱਠਾ ਹੀ ਪ੍ਰੋਜੈਕਟ ਹੈ ਸੀ ਤੇ ਉਹ ਇਨਸ਼ਾਅੱਲਾ ਤਾਲਾ ਉਹ ਬੜੀ ਜਲਦੀ ਤੁਹਾਨੂੰ ਉਹਦੇ ਵਿੱਚ ਬੜੀ ਤੇਜ਼ੀ ਨਾਲ ਕੰਮ ਹੁੰਦਾ ਨਜ਼ਰ ਆਏਗਾ ਸਰ। ਅੱਛਾ ਸਰ, ਆਖਰ ਜੀ ਇਹ ਮੈਂ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਤੁਸੀਂ ਮਾਸ਼ਾਅੱਲਾ ਓਵਰਆਲ ਜਿੰਨੇ ਵੀ ਪੁਲਿਸ ਦੇ ਸਾਡੇ ਜ਼ਿਲ੍ਹੇ ਦੇ ਵਿੱਚ ਸ਼ੋਬੇ ਹੁੰਦੇ ਨੇ, CPO ਸਾਹਿਬ ਸਭ ਦੇ ਇੰਚਾਰਜ ਹੁੰਦੇ ਨੇ, ਆਫੀਸਰ ਹੁੰਦੇ ਨੇ, ਕਮਾਂਡਰ ਹੁੰਦੇ ਨੇ। ਹੁਣ ਸਾਡਾ ਸਰ ਇੱਕ ਜਿਹੜੀ ਹੈ ਹਾਈਵੇ ਪੈਟਰੋਲਿੰਗ ਪੁਲਿਸ ਹੈ, ਇਹ ਵੀ ਪੁਲਿਸ ਦੀ ਅੱਛੀ ਫੋਰਸ ਹੈ। ਅਗਰ ਟ੍ਰੈਫਿਕ ਪੁਲਿਸ ਦੇ ਕੋਲ ਸਰ ਘੱਟ ਬੰਦੇ ਨੇ ਤੇ ਸਾਡੇ ਗੁਜਰਾਂਵਾਲੇ ਦੇ ਜਿਹੜੇ ਆਲੇ ਦੁਆਲੇ ਦੇ ਬਾਈਪਾਸ ਰੋਡਸ ਨੇ ਜਾਂ ਇੱਧਰ ਉੱਧਰ ਜਿੱਥੇ ਕਿ ਇਹਨਾਂ ਦੀਆਂ ਚੌਕੀਆਂ ਵੀ ਮੌਜੂਦ ਨੇ, ਇੱਥੇ ਉਹਨਾਂ ਦੀ ਪੁਲਿਸ ਫੋਰਸ ਵੀ ਹੈ। ਇਹ ਜਿਹੜੇ ਨੇ ਸਰ ਪੁਲਿਸ ਵਾਲੇ ਇਹ ਟ੍ਰੈਫਿਕ ਨੂੰ ਰਵਾਂ ਦਵਾਂ ਰੱਖਣ ਨੇ, ਜਿਵੇਂ ਕਮ ਅਜ਼ ਕਮ ਸੜਕਾਂ ਦੇ ਉੱਤੇ ਤਜਾਵਜ਼ਾਤ ਹੋਈਆਂ ਨੇ, ਰੇਹੜੀਆਂ ਖਲੋਤੀਆਂ ਨੇ। ਪੈਟਰੋਲਿੰਗ ਐਂਡ ਹਾਈਵੇ ਪੁਲਿਸ ਦਾ ਕੀ ਮਕਸਦ ਹੈ ਕਿ ਜੇ ਉਹ ਇਹ ਹੁਣ ਛਿੱਛਰ ਵਾਲੀ ਚੌਕ ਹੈ ਨਾ ਜਨਾਬ, ਇੱਥੇ ਤੁਹਾਡੇ ਆਫਿਸ ਨੂੰ ਹੀ ਆਉਣਾ ਹੋਵੇ ਤੇ ਚੌਕ ਦੇ ਵਿੱਚ ਉਹਨਾਂ ਨੇ ਬਣਾਇਆ ਚਾਂਦ ਗਾੜੀਆਂ ਦਾ ਅੱਡਾ ਔਰ ਉੱਥੇ SP ਸਾਹਿਬ ਪੈਟਰੋਲ PHP ਦਾ ਆਫਿਸ ਹੈ, ਉਹਨਾਂ ਦੇ ਆਫਿਸ ਦੇ ਬਾਹਰ ਨਾਜਾਇਜ਼ ਅੱਡਾ ਬਣਿਆ SP PHP ਦੇ ਬਾਹਰ। ਥੋੜੇ ਜਿਹੜੇ ਮਸਾਇਲ ਨੇ ਉਹਦੇ 'ਚ IG ਸਾਹਿਬ ਦੀ ਬੜੀ ਖਾਸ ਨਜ਼ਰ ਹੈ ਔਰ ਸਾਡਾ PHP ਨਾਲ ਬੜਾ ਅੱਛਾ ਕੋਆਰਡੀਨੇਟਡ ਜਿਹੜਾ ਇੱਕ ਸਾਡਾ ਇੱਕ ਮੈਕੈਨਿਜ਼ਮ ਅਸੀਂ ਬਣਾਇਆ ਹੋਇਆ ਹੈ। ਮੈਂ ਪਰਸੋਂ ਵੀ ਮੀਟਿੰਗ ਕੀਤੀ ਹੈ ਤੇ ਇਹ ਜਿਹੜੀ ਅਸੀਂ ਸ਼ੈਵਾਂ ਨੇ ਇਹ ਵੀ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਇਹ ਸਾਡੇ ਨਾਲ ਤਾਵਨ ਕਰਨ ਜੀ ਪਲੀਜ਼। ਫਿਰੋਜ਼ ਵਾਲੇ ਪੁਲ ਦੇ ਉੱਤੇ ਤੁਸੀਂ ਦੇਖੋ ਸਰ, ਮਹਿਕਮਾ ਨਹਿਰ ਦੇ ਉੱਤੇ ਇੰਨੇ ਜ਼ਿਆਦਾ ਲੱਗ ਗਏ ਨੇ ਖਵਾਂਚਾ ਫਰੋਸ਼, ਉਹ ਸਾਰੀ ਟ੍ਰੈਫਿਕ ਜਾਮ ਹੋ ਗਈ। ਅਸੀਂ ਇਹਨੂੰ ਟ੍ਰੈਫਿਕ CTO ਨੂੰ ਵੀ ਅਸੀਂ ਕਹਿੰਦੇ ਆ ਸਰ ਇਹ ਸਾਰੇ ਮਾਮਲਾਤ ਤੇ ਆਲਰੇਡੀ ਸਾਡੇ ਨੋਟਿਸ 'ਚ ਆਏ ਨੇ ਤੇ ਅਸੀਂ PHP ਵਾਲਿਆਂ ਦਾ ਵੀ ਇਹਦਾ ਤਾਵਨ ਅਸੀਂ ਲੈਂਦੇ। ਤੁਹਾਡੀ ਅੱਛੀ ਤਜਵੀਜ਼ ਹੈ ਸਰ। ਸਾਹਿਬੋ ਤੁਸੀਂ CPO ਗੁਜਰਾਂਵਾਲਾ ਉਮਰ ਫਾਰੂਕ ਸਲਾਮਤ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਉਹਨਾਂ ਦੀ ਗੁਫ਼ਤਗੂ ਦੇ ਵਿੱਚੋਂ ਸਭ ਤੋਂ ਪਿਆਰੀ ਗੱਲ ਜਿਹੜੀ ਮੈਨੂੰ ਲੱਗੀ ਉਹ ਇਹ ਵੇ ਭਈ ਉਹਨਾਂ ਨੇ ਗੁਜਰਾਂਵਾਲਾ ਪੁਲਿਸ ਦੀ ਹੁਸਨੇ ਕਾਰਕਰਦਗੀ, ਆਲਾ ਕਾਰਕਰਦਗੀ ਤੇ ਗੁਜਰਾਂਵਾਲਾ ਪੁਲਿਸ ਦੀਆਂ ਤਮਾਮ ਤਰ ਕਾਮਯਾਬੀਆਂ ਜਿਹੜੀਆਂ ਨੇ ਉਹਨਾਂ ਦਾ ਸਿਹਰਾ ਅੱਲਾ ਪਾਕ ਸੱਚੇ ਸਾਹਿਬ ਦੇ ਉੱਤੇ ਸੱਟਿਆ। ਉਹਨਾਂ ਆਖਿਆ ਕਿ ਇਹ ਕਾਮਯਾਬੀਆਂ ਸਿਰਫ ਤਾਂ ਮਿਲੀਆਂ ਨੇ ਕਿ ਅੱਲਾ ਪਾਕ ਨੇ ਸਾਡੀ ਬੜੀ ਮਦਦ ਕੀਤੀ ਹੈ। ਤੇ ਸਾਹਿਬੋ, ਜਦੋਂ ਇੱਕ ਮੁਸਲਮਾਨ ਪੁਲਿਸ ਆਫੀਸਰ ਮੁਤਵੱਕਲ ਵੀ ਹੋਵੇ, ਅੱਲਾ ਪਾਕ ਤੇ ਤਕਵਾ ਰੱਖਦਾ ਹੋਵੇ ਤੇ ਉਹਦੀ ਫੋਰਸ ਦੀ ਕਾਰਕਰਦਗੀ ਬਿਹਤਰੀਨ ਕਿਉਂ ਨਾ ਹੋਵੇ। ਦੂਜੀ ਉਹਨਾਂ ਦੀ ਗੁਫ਼ਤਗੂ ਦੇ ਵਿੱਚੋਂ ਇਹ ਗੱਲ ਅਸਾਂ ਸਮੈਲ ਕੀਤੀ ਕਿ ਉਹਨਾਂ ਨੇ ਠੀਕ ਬੰਦਾ ਠੀਕ ਜਗ੍ਹਾ ਦੇ ਉੱਤੇ ਅਪੁਆਇੰਟ ਕੀਤਾ। ਯਾਨੀ ਮਰਦਮ ਸ਼ਨਾਸ ਹੋਣਾ ਇੱਕ ਕਮਾਂਡਰ ਲਈ ਬੜਾ ਜ਼ਰੂਰੀ ਹੈ। ਉਹ ਆਲਾ ਉਹ ਸਾਫ ਦੇ ਹਾਮਿਲ ਆਫੀਸਰ ਨੂੰ ਇੱਕ ਬਿਹਤਰੀਨ ਪੋਸਟ ਦੇ ਉੱਤੇ ਜਦੋਂ ਉਹਦਾ ਤਕਰਰ ਕਰਦਾ ਹੈ ਤੇ ਰਿਜ਼ਲਟ ਆਪੇ ਹੀ ਅੱਛੇ ਆਉਂਦੇ ਨੇ। ਸਰੀਉਲ ਹਰਕਤ ਜਿਹੜੀ ਇਹਨਾਂ ਦੀ ਇੱਕ ਫੋਰਸ ਹੈ ਜਿਹੜੀ ਕਿ ਬੈਰੂਨ ਮਮਾਲਿਕ ਤੋਂ ਵੀ ਜਾ ਕੇ POs ਨੂੰ ਗ੍ਰਿਫਤਾਰ ਕਰ ਕਰਕੇ ਪਾਕਿਸਤਾਨ ਦੇ ਵਿੱਚ ਲਿਆ ਰਹੀ ਹੈ ਔਰ ਉਹਨਾਂ ਨੂੰ ਅਦਾਲਤ ਦੇ ਕੁਟਹਿਰੇ ਦੇ ਵਿੱਚ ਖੜਾ ਕਰ ਰਹੀ ਹੈ ਔਰ ਸਾਇਲੀਨ ਨੂੰ ਇਨਸਾਫ ਦਿਵਾ ਰਹੀ ਹੈ ਔਰ ਮੁਜਰਮਾਨ ਨੂੰ ਜ਼ੇਰੇ ਤਾਜ਼ੀਰ ਲਿਆ ਰਹੀ ਹੈ। ਇਹ ਇੱਕ ਬਹੁਤ ਵੱਡਾ ਇਹਨਾਂ ਦਾ ਕੰਮ ਹੈ। ਆਖਰ ਦੇ ਵਿੱਚ ਅੱਲਾ ਪਾਕ ਦੇ ਹਜ਼ੂਰ ਇਸਤਦਾ ਹੈ ਕਿ ਅੱਲਾ ਪਾਕ ਸੱਚਾ ਸਾਹਿਬ
ਗੁਜਰਾਂਵਾਲਾ ਪੁਲਿਸ ਨੂੰ ਹੋਰ ਕਾਮਯਾਬੀਆਂ ਦੇ ਨਾਲ ਹਮਕਿਨਾਰ ਕਰੇ ਤੇ ਗੁਜਰਾਂਵਾਲਾ ਦੇ ਲੋਕਾਂ ਨੂੰ ਵੀ ਆਪਣੀ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਪੂਰੇ ਪਾਕਿਸਤਾਨ ਨੂੰ ਅੱਲਾਹ ਪਾਕ ਤੇ ਪੂਰੀ ਉਮਤ ਮੁਸਲਿਮਾਂ ਨੂੰ ਆਪਣੀ ਹਿਫਜ਼ੋ ਅਮਾਨ ਦੇ ਵਿੱਚ ਰੱਖੇ ਤੇ ਮੁਸਲਮਾਨਾਂ ਨੂੰ ਜੁਰਾਇਮ ਤੇ ਗੁਨਾਹਾਂ ਦੀ ਰਾਹ ਛੱਡ ਕੇ ਅਤੀਉल्लाह व ਅਤੀਉਰ ਰਸੂਲ ਦੇ ਉੱਤੇ ਕਾਰਬੰਦ ਹੋਣ ਦੀ ਤੌਫੀਕ ਅਤਾ ਫਰਮਾਏ। ਹੁਣ ਸਾਹਿਬੋ ਦਿਓ ਸਾਨੂੰ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ